ਜਿਹੜਾ ਚਾਬਹਾਰ ਬੰਦਰਗਾਹ ਦੇ ਮਾਮਲੇ 'ਚ ਵੇਵਰ ਦਿੱਤਾ ਸੀ ਇੰਡੀਆ ਨੂੰ, ਉਹ ਅੱਜ ਖਤਮ ਕਰਤਾ ਟਰੰਪ ਨੇ। ਔਰ ਮੋਦੀ ਐਂਡ ਕੰਪਨੀ ਉਹ ਬਰਫ਼ 'ਚ ਲੱਗੇ ਹੋਏ ਨੇ, ਉਹ ਬੋਲ ਨਹੀਂ ਰਹੇ। ਮੈਕਸਿਮਮ ਇਕਨੋਮਿਕ ਪ੍ਰੈਸ਼ਰ ਈਰਾਨ 'ਤੇ ਰੱਖਣ ਦੇ ਲਈ ਉਹਨੇ ਆਥੋਰਾਈਜ਼ ਕੀਤਾ ਹੈ ਟਰੰਪ ਨੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਔਰ ਟ੍ਰੇਜਰੀ ਸੈਕਟਰੀ ਸਕਾਟ ਬੇਸੈਂਟ ਨੂੰ ਕਿ ਕੱਟ ਆਫ ਈਰਾਨਜ਼ ਰੀਕੋਰਸ ਟੂ ਆਲ ਫੰਡਸ including through oil exports, ports and ancillary business। ਇਹ ਛੋਟੀ ਗੱਲ ਨਹੀਂ ਹੈ, ਬਹੁਤ ਜ਼ਿਆਦਾ ਇਨਵੈਸਟਮੈਂਟ ਹੈ ਇੰਡੀਆ ਦੀ। ਇਨਵੈਸਟਮੈਂਟ ਨਾਲੋਂ ਵੀ ਜਿਹੜਾ ਉਹਨਾਂ ਦਾ ਇਹ ਡ੍ਰੀਮ ਕਿ ਵੀ ਅਸੀਂ ਉਹਨੂੰ ਅੱਗੇ ਸੈਂਟਰਲ ਏਸ਼ੀਆ ਤੱਕ ਲੈ ਕੇ ਜਾਣਾ, ਇਹ ਉਹਨਾਂ ਨੇ ਉਡਾ ਦਿੱਤਾ ਹੈ। ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਨਵੇਂ ਐਗਜ਼ੈਕਟਿਵ ਆਰਡਰਸ ਰਾਹੀਂ ਭਾਰਤ ਨੂੰ ਇੱਕ ਹੋਰ ਝਟਕਾ ਦਿੱਤਾ ਗਿਆ ਹੈ। ਅਮਰੀਕਾ ਨੇ ਭਾਰਤ ਨੂੰ ਈਰਾਨ ਦੀ ਚਾਬਹਾਰ ਬੰਦਰਗਾਹ ਸੰਬੰਧੀ ਦਿੱਤਾ ਵੇਵਰ ਖਤਮ ਕਰ ਦਿੱਤਾ ਹੈ ਔਰ ਭਾਵ ਹੁਣ ਭਾਰਤ ਈਰਾਨ ਵਿੱਚ ਚਾਬਹਾਰ ਬੰਦਰਗਾਹ ਤੇ ਕੋਈ ਵੀ ਇਨਵੈਸਟਮੈਂਟ ਨਹੀਂ ਕਰ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਸਾੜ ਸਤੀ ਕਿਸੇ ਤੇ ਬੈਠ ਜਾਏ, ਇਹਨਾਂ ਦੀ ਟਰਮ ਹੀ ਹੈ, ਇਹੀ ਜੋਤਿਸ਼ ਯਕੀਨ ਕਰਨ ਵਾਲਿਆਂ ਨੇ, ਤੇ ਫਿਰ ਇੱਕ ਤੋਂ ਬਾਅਦ ਇੱਕ ਤੇ ਉਸ ਤੋਂ ਬਾਅਦ ਇੱਕ ਕੁਛ ਨਾ ਕੁਛ ਐਸਾ ਵਾਪਰ ਰਿਹਾ ਹੁੰਦਾ ਹੈ ਕਿ ਵੀ ਜਿਸ ਨੂੰ ਫਿਰ ਉਹ ਕਹਿੰਦੇ ਨੇ ਕਿ ਵੀ ਮਿਸ ਫੋਰਚੂਨਸ ਡੋਂਟ ਕਮ ਅਲੋਨ, ਦੇ ਕਮ ਇਨ ਥਰੀਜ਼, ਕਿ ਉਹ ਇੱਕ ਨਹੀਂ ਹੁੰਦਾ, ਫਿਰ ਉੱਪਰੋਂ ਥਲੀ ਕੰਮ ਹੁੰਦਾ। ਔਰ ਜਦੋਂ ਮੋਦੀ ਨੂੰ ਇਨੋਗਰੇਸ਼ਨ ਦੇ ਉੱਤੇ ਨਹੀਂ ਬੁਲਾਇਆ ਗਿਆ ਔਰ ਇੱਥੇ ਐਸ ਜੈ ਸ਼ੰਕਰ ਜਿਹੜਾ ਹੈ ਇੱਕ ਹਫ਼ਤਾ ਦਸੰਬਰ ਦੇ ਮਹੀਨੇ ਕ੍ਰਿਸਮਸ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਵੀ ਠਰੂ ਕਰਦਾ ਬੈਠਾ ਰਿਹਾ, ਲੇਕਿਨ ਜਿਹੜੀ ਹੈ ਉਹਦੇ ਉਸ ਕਚਕੌਲ ਦੇ ਵਿੱਚ ਖੈਰ ਨਹੀਂ ਪਈ। ਤੇ ਇਹਨਾਂ ਨੂੰ ਸਮਝ ਆ ਜਾਣਾ ਚਾਹੀਦਾ ਸੀ ਕਿ ਜੋ ਮਿਸਬਿਹੇਵ ਇਹਨਾਂ ਨੇ ਟਰੰਪ ਦੇ ਨਾਲ, ਜਦੋਂ ਟਰੰਪ ਨੂੰ ਮਿਲਣ ਤੋਂ ਨਾ ਕਰ ਦਿੱਤੀ ਮੋਦੀ ਨੇ ਜੂਨ ਜਦੋਂ 2024 'ਚ ਆਇਆ, ਤੇ ਇਹ ਜਿਹੜਾ ਇਸ ਗੱਲ ਦਾ ਧਿਆਨ ਰਹੇ। ਅੱਜ ਹੀ ਸਾਡੇ ਵੀਰ ਕੈਲੀਫੋਰਨੀਆ ਤੋਂ ਕਹਿ ਰਹੇ ਸੀ ਕਿ ਵੀ ਅਮਰੀਕਨਾਂ ਦੇ ਵਿੱਚ ਇੱਕ ਇਹਨਾਂ ਦਾ ਕਰੈਕਟਰ ਹੈ, ਔਰ ਉਹ ਕਿਸੇ ਹੋਰ ਹੋਸਟ ਦੇ ਹਵਾਲੇ ਨਾਲ ਕਰ ਰਹੇ ਸੀ ਕਿ ਵੀ whoever once enters in the shit list then they don't forgive ਕਿ ਵੀ ਮੋਦੀ ਨੂੰ ਉਸ ਲਿਸਟ 'ਚ ਉਹਨਾਂ ਨੇ ਪਾ ਦਿੱਤਾ। ਹੁਣ ਕਹਿੰਦਾ ਵੀ ਜੋ ਮਰਜ਼ੀ ਜ਼ਬਾਨੀ ਕਲਾਮੀ ਕਹੀ ਜਾਣ ਜਾਂ ਦੂਜੇ ਵੀ ਇੱਕ ਵਾਰੀ ਉਸ ਲਿਸਟ 'ਚ ਪਾ ਦਿੱਤਾ ਹੈ, ਉਹ 'ਚੋਂ ਨਹੀਂ ਨਿਕਲਦਾ। ਔਰ ਉਹ ਇਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਸੀ ਜਿਹੜੀ ਇਸ ਇਨੋਗਰੇਸ਼ਨ ਵਾਲੇ ਤੋਂ ਹੀ। ਪਰ ਇਹਨਾਂ ਨੂੰ ਲੱਗਾ ਕਿ ਵੀ ਹੁਣ ਵਿਦਨ ਕੰਟਰੀ ਆਪਣਾ ਇਮੇਜ ਜਿਸ ਕਿਸਮ ਦਾ ਬਣਾਇਆ ਹੋਇਆ ਵੀ ਲੋਕਾਂ ਨੂੰ ਤਾਂ ਦੱਸੀਏ ਦਿਖਾਈਏ ਕਿ ਵੀ ਯਾਰ ਸਾਡਾ ਸੀ, ਅੱਜ ਵੀ ਯਾਰ ਹੈ, ਚਲੋ ਗਲਤੀ ਹੋ ਗਈ, ਪੈਰੀ ਪੂਰੀ ਪੈ ਜਾਏਗਾ ਉਹਦੇ ਜਾਂ ਦੂਜਾ। ਲੇਕਿਨ ਹੁਣ ਔਰ ਸੈਕੰਡ ਪ੍ਰੈਸ਼ਰ ਜਿਹੜਾ ਬਿਲਡ ਕਰਕੇ ਇਹਨਾਂ ਨੂੰ ਇਹ ਸੀ ਕਿ ਵੀ ਮੋਸਟ ਇੰਪੋਰਟੈਂਟ ਜਿਹੜੇ ਹੁੰਦੇ ਨੇ ਉਹ ਪਹਿਲਾਂ ਇਨਵਾਈਟ ਹੁੰਦੇ ਨੇ ਵਿਜ਼ਿਟ ਦੇ ਉੱਤੇ। ਤਾਂ ਉਹਨਾਂ ਨੇ ਕਿਹਾ ਜੀ ਮੋਦੀ ਨੇ 2 ਰੋਜ਼ਾ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਸੰਬੰਧਿਤ ਸਮਿਟ ਹੈ, ਪੈਰਿਸ ਹੋਣਾ ਹੈ, ਤੇ ਜੇ ਜਨਾਬ ਜਿਹੜੇ ਨੇ ਉਹਨਾਂ ਦੀ ਅਨਾਇਤ ਹੋਏ ਟਰੰਪ ਨੂੰ, ਉਹਨਾਂ ਨੇ ਕਿਹਾ, ਤੇ ਫਿਰ ਅਸੀਂ ਹਜ਼ੂਰ ਦੇ ਦਰ ਦੇ ਉੱਤੇ ਆ ਕੇ ਜਿਹੜਾ ਉਹ ਆਪਣਾ ਪ੍ਰੇਮ ਭੇਟ ਕਰ ਸਕੀਏ। ਸੋ ਇਵੇਂ ਦੀ ਕੀਤੀ ਹੋਣੀ ਹੈ ਗੁਜ਼ਾਰਿਸ਼। ਤਾਂ ਉਹਨੇ ਕਿਹਾ ਵੀ ਚੱਲ ਆ ਜਾ, ਕੋਈ ਨਹੀਂ। ਪਰ ਉਹਨੇ ਆਉਣ ਤੋਂ ਪਹਿਲਾਂ ਅਗੇਨ ਇਹ ਮੈਸੇਜ ਬੜਾ ਜ਼ਰੂਰੀ ਦੇਣੇ ਸਮਝੇ। ਪਹਿਲਾਂ ਤਾਂ ਉਹਨਾਂ ਨੇ ਦਿੱਤਾ ਹੈ ਕਿ ਉਹ ਚੇਨਜ਼ ਔਰ ਉਹਦੇ 'ਚ ਜਕੜ ਕੇ ਮਿਲਟਰੀ ਪਲੇਨ ਰਾਹੀਂ ਜਿਹੜਾ ਉੱਥੇ ਉਤਾਰਨਾ, ਇਹ ਪਹਿਲਾਂ ਔਰ ਇਹ ਪਹਿਲਾਂ ਹੀ ਰੂਬੀਓ ਨੇ ਉਹਨੂੰ ਪਹਿਲੀ ਮੀਟਿੰਗ ਸੀ ਮਾਰਕੋ ਰੂਬੀਓ ਨੇ ਕਿਹਾ ਸੀ ਵੀ ਆਪਣੇ ਇਲੀਗਲ ਵਾਪਸ ਲਓ। ਸੋ ਉਹ ਮੈਸੇਜ ਉਹਦੇ ਪੀੜ ਦੇ ਨਾਲ ਤਾਂ ਅਜੇ ਤੱਕ ਜਿਹੜਾ ਉਹ ਕੋਈ ਇੱਟ ਲੈ ਕੇ ਉਹਦਾ ਸੇਕ ਕਰ ਰਿਹਾ, ਕੋਈ ਹੌਟ ਵਾਟਰ ਨਾਲ ਕਰ ਰਿਹਾ। ਪਰ ਅੱਜ ਜਿਹੜਾ ਇੱਕ ਵੱਡਾ ਝਟਕਾ ਹੋਰ, ਕਿਉਂਕਿ ਜਦੋਂ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪੀਰੀਅਡਸ ਦੇਖਦੇ ਹਾਂ ਵੀ ਸਭ ਤੋਂ ਫੇਲਡ ਜੇ ਕੋਈ ਨੀਤੀ ਰਹੀ ਹੈ, ਜਿਵੇਂ ਬਾਈਡਨ ਬਾਰੇ ਕਿਸੇ ਹੋਰ ਦਾ ਮੈਂ ਕਮੈਂਟ ਦੇਖ ਰਿਹਾ ਸੀ, ਹਾਲਾਂਕਿ ਮੈਂ ਬਾਈਡਨ ਨੂੰ ਕਿ ਜੀ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦਾ ਚੇਅਰਮੈਨ ਔਰ ਦੂਜਾ, ਉਹਨੇ ਕਿਹਾ ਵੀ 50 ਸਾਲ 'ਚ ਜਿੰਨੀ ਦੇਰ ਇਹ ਸੈਨੇਟ 'ਚ ਰਿਹਾ ਜਾਂ ਵਾਈਸ ਪ੍ਰੈਜ਼ੀਡੈਂਟ ਬਣਿਆ ਜਾਂ ਪ੍ਰੈਜ਼ੀਡੈਂਟ ਬਣਿਆ, ਇੱਕ ਵੀ ਦਾ ਫੋਰਨ ਪਾਲਿਸੀ ਦਾ ਫੈਸਲਾ ਠੀਕ ਨਹੀਂ ਸੀ। ਔਰ ਲੇਕਿਨ ਇਹ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਸ 4 ਸਾਲ ਦੀ ਜਿਹੜੀ ਟਰਮ ਪ੍ਰੈਜ਼ੀਡੈਂਟ ਦੀ ਸੀ ਉਹਦੇ 'ਚ ਉਹਨੇ ਕਿਵੇਂ ਇਹ ਯੂਕਰੇਨ ਵਾਰ ਵੀ ਸਹੇੜੀ ਔਰ ਮਿਡਲ ਈਸਟ ਦੇ ਵਿੱਚ ਵੀ ਟੋਟਲ ਜਿਹੜਾ ਫਲॉप ਉਹੀ
ਜਿਹੜਾ ਨੇਤਨਯਾਹੂ ਉਹੀ ਇਹਨੂੰ ਦੌੜਾਉਂਦਾ ਰਿਹਾ। ਅੱਛਾ। ਔਰ ਉਹਦੇ 'ਚ ਭਾਰਤ ਦੇ ਮਾਮਲੇ 'ਚ ਵੀ ਮੈਂ ਸਮਝਦਾ ਵੀ ਜਿਹੜੀਆਂ ਇੱਕ ਪਾਸੇ ਤਾਂ ਟਰੰਪ ਲੱਗਾ ਹੋਇਆ ਵੀ ਜਿਹੜੀਆਂ ਪਿਛਲੇ 4 ਸਾਲ ਦੀਆਂ ਰੋਂਗਸ ਨੇ ਇੰਟਰਨੈਸ਼ਨਲ ਪਲੇਟਫਾਰਮ ਤੇ ਅਮਰੀਕਾ ਦਾ ਥੱਲਾ ਲਾਉਣ ਦੀਆਂ ਉਹਨੂੰ ਕਰੈਕਟ ਕਰਨਾ, ਔਰ ਇਹੀ ਸਲੋਗਨ ਹੈ ਮੇਕ ਅਮਰੀਕਾ ਗ੍ਰੇਟ ਅਗੇਨ। ਬਿਲਕੁਲ। ਹੁਣ ਉਹਦੇ 'ਚ ਜਿਹੜੇ 2-3 ਨੁਕਤੇ ਨੇ ਉਹ ਸਾਹਮਣੇ ਨੇ। ਉਹਨਾਂ ਦੇ ਵਿੱਚ ਇੱਕ ਪ੍ਰੋ ਰਸ਼ੀਆ ਜਿਹੜੀ ਲਾਈਨ ਇੰਡੀਆ ਦੀ ਰਹੀ, ਉਹ ਤਾਂ ਅਜੇ ਜਦੋਂ ਹੁਣ ਮੋਦੀ ਆਏਗਾ ਤੇ ਜਿਹੜੇ ਉਹਨੂੰ ਹਥਿਆਰ ਵੇਚਣੇ ਨੇ ਜਾਂ ਦੂਜੇ ਨੇ ਉਹ ਫਿਰ ਰਸ਼ੀਆ ਦੇ ਨਾਲ ਬੈਲੈਂਸ ਕਰਨਾ ਪਏਗਾ ਇਹਨਾਂ ਨੂੰ ਕਿ ਵੀ ਕੀ ਹੈ, ਉਹ ਤਾਂ ਬਾਅਦ 'ਚ ਦੇਖਿਆ ਜਾਏਗਾ। ਲੇਕਿਨ ਦੂਸਰਾ ਜਿਹੜਾ ਜਿਹਨੇ ਸਰਵਾਈਵ ਕਰਾਇਆ ਰਸ਼ੀਆ ਨੂੰ ਇਕਨੋਮਿਕਲੀ, ਉਹਨਾਂ ਦਾ ਆਇਲ ਕਈ ਗੁਣਾ ਜ਼ਿਆਦਾ ਖਰੀਦ ਕੇ ਔਰ ਉਹਨੂੰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ, ਈਰਾਨ। ਹੁਣ ਈਰਾਨ ਅਮਰੀਕਾ ਦੇ ਲਈ ਇਨ ਜਨਰਲ ਔਰ ਟਰੰਪ ਦੇ ਲਈ ਇਨ ਪਰਟੀਕੂਲਰ ਬੜਾ ਦੁੱਖ ਦਾ ਫੋੜਾ ਹੈ, ਜਾਂ ਇਹ ਕਹੋ ਵੀ ਉਹਦੀ ਇੰਨੀ ਅਹਿਮੀਅਤ ਵਾਲਾ ਈਰਾਨ ਦਾ ਕਿ ਅੱਜ ਉਹਨੇ ਆਪਣੀ ਇਹ ਵੀ ਵਿਲ ਕੀਤੀ ਹੈ, ਵਿਲ ਵਾਂਗ ਕੇ ਵੀ ਜੇ ਮੇਰੀ ਅਸੈਸੀਨੇਸ਼ਨ ਹੁੰਦੀ ਹੈ ਤੇ ਈਰਾਨ ਨੂੰ ਜ਼ਿੰਮੇਵਾਰ ਮੰਨਿਆ ਜਾਏ ਆਫਟਰ ਇਨਵੈਸਟੀਗੇਸ਼ਨ, ਔਰ ਆਬਲੀਟਰੇਟ ਉਹਨੂੰ ਸਫਾਏ ਹਸਤੀ ਤੋਂ ਮਿਟਾ ਦਿੱਤਾ ਜਾਏ। ਹੁਣ ਇਹ ਪਹੁੰਚ ਹੈ ਟਰੰਪ ਦੀ ਈਰਾਨ ਬਾਰੇ। ਇਹ ਵੱਖਰੀ ਕਹਾਣੀ ਹੈ ਕਿ ਵੀ ਈਵਨ ਨੇਤਨਯਾਹੂ ਵੀ ਔਰ ਦੂਸਰਾ ਵੀ, ਜਿੱਥੇ ਇੱਕ ਨੁਕਤਾ ਇਹ ਵੀ ਆਇਆ ਕਿ ਉਹਨਾਂ ਨੇ ਗਜ਼ਾ ਦੇ ਮੁੱਦੇ ਤੇ ਅਸੀਂ ਗੱਲ ਕੀਤੀ ਵੀ ਉਹਨੂੰ ਤਾਂ ਰੀਅਲ ਸਟੇਟ ਪੀਸ ਬਣਾਇਆ ਹੋਇਆ, ਲੇਕਿਨ ਇਹਦੇ ਤੇ ਵੀ ਇਹਨਾਂ ਦੀ ਸਹਿਮਤੀ ਹੋਏਗੀ ਕਿ ਵੀ ਅਲਟੀਮੇਟ, ਕਿਉਂਕਿ ਈਰਾਨ ਜੇ ਉੱਥੇ ਈਵਨ ਮਿਡਲ ਈਸਟ ਦੇ ਵਿੱਚ ਵੀ ਮੇਨ ਕਰੈਕਟਰ ਦੇਖੋ, ਹਮਾਸ ਵੀ ਈਰਾਨ ਸਪੋਰਟਡ ਗਰੁੱਪ ਹੈ, ਹਿਜ਼ਬੁੱਲਾ ਜਿਹੜਾ ਲਬਨਾਨ ਦੇ ਵਿੱਚ ਹੈ ਉਹ ਵੀ ਈਰਾਨ ਸਪੋਰਟਡ ਬਾਈ ਈਰਾਨ, ਔਰ ਯਮਨ ਦੇ ਵਿੱਚ ਜਿਹੜੇ ਇਹਨਾਂ ਦੇ ਗੁਰਿਲੇ ਨੇ ਉਹ ਵੀ ਬਾਈ ਈਰਾਨ। ਔਰ ਈਰਾਨ ਆਪਣੀ ਕੈਪੈਸਿਟੀ ਦੇ ਨਾਲ ਜਾਂ ਉਸ ਦੇ ਕੋਲ ਜਿਵੇਂ ਉਹ ਉਹਨਾਂ ਦੀ ਨਿਊਕਲੀਅਰ ਕੈਪੇਬਿਲਿਟੀ ਦੇ ਕਿੰਨਾ ਕੁ ਨੇੜੇ ਹੈ ਜਾਂ ਨਹੀਂ ਹੈ, ਤਾਂ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਪਤਾ ਹੋਏਗਾ। ਪਰ ਯੂਰੇਨੀਅਮ ਰਿਚ ਔਰ ਦੂਸਰੇ ਤੀਸਰੇ ਪਾਰਟ ਪਲਾਂਟਸ ਦੂਜੇ ਉਸ ਦੇ ਵਿੱਚ ਉਹਨਾਂ ਦੀ ਐਕਟੀਵਿਟੀ ਤਾਂ ਹੈ ਕਿਸ ਲੈਵਲ ਤੇ। ਹਾਲਾਂ ਜਿਹੜਾ ਪਿਛਲੇ ਐਡਮਿਨਿਸਟ੍ਰੇਸ਼ਨ ਨੇ ਡਿਊਰਿੰਗ ਬਾਈਡਨ ਤੋਂ ਪਹਿਲਾਂ ਓਬਾਮਾ ਪੀਰੀਅਡ ਦੇ ਵਿੱਚ ਜਿਹੜਾ ਉਹ UN ਦੇ ਰਾਹੀਂ, UN ਦੀ ਜਿਹੜੀ ਏਜੰਸੀ ਹੈ ਉਸ ਰਾਹੀਂ ਸਮਝੌਤਾ ਹੋ ਗਿਆ ਸੀ, ਪਰ ਟਰੰਪ ਨੇ ਪਹਿਲੀ ਟਰਮ ਵੇਲੇ ਉਹਨੂੰ ਉਡਾ ਦਿੱਤਾ ਸੀ ਆਉਂਦਿਆਂ। ਫਿਰ ਬਾਈਡਨ ਨੇ ਵੀ ਉਹੀ ਲਾਈਨ ਰੱਖੀ। ਹਾਲਾਂਕਿ ਬਾਈਡਨ ਨੇ ਜੋ ਇਜ਼ਰਾਈਲ ਦੀ ਮਨਸ਼ਾ ਸੀ ਇਸ ਵਾਰ ਨੂੰ ਸਪਰੈਡ ਕਰਨ, ਹਾਲਾਂਕਿ ਇਜ਼ਰਾਈਲ ਨੇ ਆਪਣੇ ਤੌਰ ਦੇ ਉੱਤੇ ਵਿਦਨ ਈਰਾਨ ਜਾ ਕੇ ਜਿਹੜਾ ਇੱਕ ਉਹਨਾਂ ਦਾ ਮਾਰਿਆ ਬੰਦਾ ਜਿਹੜਾ ਉਹਨਾਂ ਦੇ ਸਹੁੰ ਚੁੱਕ ਸਮਾਗਮ ਲਈ ਗਿਆ ਸੀ, ਔਰ ਦੂਸਰਾ ਲੇਕਿਨ ਅਮਰੀਕਾ ਨੇ ਰਿਸਟ੍ਰੇਨ ਕੀਤਾ ਆਪਣੇ ਆਪ ਨੂੰ। ਸੋ ਹੋ ਸਕਦਾ ਹੈ ਕਿ ਵੀ ਇਸ ਪੀਰੀਅਡ ਦੇ ਵਿੱਚ ਉਹ ਗੱਲ ਅੱਗੇ ਵਧੇ, ਪਰ ਇਸ ਸਾਰੇ ਨੂੰ ਟਰੰਪ ਨੇ ਦੇਖਿਆ ਕਿ ਵੀ ਈਰਾਨ ਦਾ ਜਿਹੜਾ ਸਪੋਰਟ ਬੇਸ ਹੈ ਉਹ ਜ਼ਾਹਰ ਹੈ ਵੀ ਇੱਕ ਪਾਸੇ ਤਾਂ ਰਸ਼ੀਆ ਚਾਈਨਾ ਦੇ ਨਾਲ ਉਹਦੀ ਡੀਲ ਹੈ, ਇੰਡੀਆ ਔਰ ਇੰਡੀਆ ਨਾ ਸਿਰਫ ਕਾਫੀ ਪਰਸੈਂਟ ਸ਼ਾਇਦ 20 ਜਾਂ 25% ਆਇਲ ਕਰੂਡ ਆਇਲ ਜਿਹੜਾ ਚੀਪ ਵੀ ਹੈ, ਔਰ ਕਿਉਂਕਿ ਈਰਾਨ ਤੇ ਸੈਂਕਸ਼ਨਸ ਲੱਗੀਆਂ ਓਪਨ ਮਾਰਕੀਟ 'ਚੋਂ ਵੇਚ ਨਹੀਂ ਸਕਦਾ, ਸੋ ਇੰਡੀਆ ਉਹਦਾ ਇੱਕ ਬਾਇਰ ਹੈ। ਉਹ ਤਾਂ ਰਸ਼ੀਆ ਦਾ ਬਾਈ ਚਾਂਸ ਯੂਕਰੇਨ ਦੇ ਮੁੱਦੇ ਤੇ ਨਿਕਲ ਆਇਆ, ਲੇਕਿਨ ਈਰਾਨ ਤੋਂ ਵੀ 30% ਜਿਹੜਾ ਉਹਦਾ ਆਇਲ ਦੀ ਹੈ ਉਹ ਉੱਥੋਂ ਹੈ। ਦੂਸਰਾ ਜਿਹੜਾ ਇੰਡੀਆ ਦੀ ਹਮੇਸ਼ਾ ਇਹ ਡਿਜ਼ਾਇਰ ਰਹੀ, ਪਰ ਕਿਉਂਕਿ ਇੰਡੀਆ ਨੇ ਕਦੇ ਵੀ ਪਾਕਿਸਤਾਨ ਦੇ ਨਾਲ ਸੰਬੰਧ ਠੀਕ ਨਹੀਂ ਰੱਖੇ, ਕਸ਼ਮੀਰ ਮੁੱਦਾ ਜਿਹੜਾ ਉਹ ਰਿਜ਼ੋਲਵ ਨਹੀਂ ਕੀਤਾ, ਤੇ ਇੰਡੀਆ ਨੂੰ ਬਲੌਕ ਕੀਤਾ ਹੋਇਆ ਪਾਕਿਸਤਾਨ ਨੇ ਕਿ ਵੀ ਉਹ ਜਿਹੜਾ ਬਾਈ ਰੋਡ ਨਾ ਉਹਨਾਂ ਦਾ ਟ੍ਰੇਡ ਸੈਂਟਰਲ ਏਸ਼ੀਆ ਤੱਕ ਜਾ ਸਕਦਾ ਹੈ, ਨਾ ਜਿਹੜਾ ਯੂਰਪ ਤੱਕ ਜਾ ਸਕਦਾ, ਤੇ ਉਹਨਾਂ ਨੂੰ ਬੰਬੇ ਤੋਂ ਤੇ ਉਹ ਘੁੰਮ ਕੇ 200 ਮੀਲ ਉਹ ਜਿਹੜੇ ਨੇ ਉਹ ਸਾਰੇ ਦੇ ਵਿੱਚ ਬਹੁਤ ਐਕਸਪੈਂਸਿਵ ਹੁੰਦਾ। ਅੱਛਾ। ਹੁਣ ਇੰਡੀਆ ਬਹੁਤ ਅਰਸੇ ਤੋਂ ਆਲਟਰਨੇਟ ਰਾਊਟ ਲੱਭ ਰਿਹਾ ਸੀ ਕਿ ਵੀ ਜਿਹਦੇ ਰਾਹੀਂ ਪਾਕਿਸਤਾਨ ਨੂੰ ਬਾਈਪਾਸ ਕਰਕੇ ਜਿਹੜਾ ਸੈਂਟਰਲ ਏਸ਼ੀਆ ਔਰ ਯੂਰਪ ਤੱਕ ਪਹੁੰਚਿਆ ਜਾਏ। ਸੋ ਉਹ ਜ਼ਾਹਰ ਹੈ ਕਿ ਈਰਾਨ ਦੀ ਜਿਹੜੀ ਚਾਬਹਾਰ ਪੋਰਟ ਹੈ ਜਾਂ ਚਾਬਹਾਰ ਬੰਦਰਗਾਹ ਹੈ ਉਹ ਬਿਲਕੁਲ ਉਹਨਾਂ ਦੇ ਸਾਊਥ ਚਲੀ ਜਾਂਦੀ ਹੈ, ਔਰ ਉਹ ਚਾਬਹਾਰ ਅਫਗਾਨਿਸਤਾਨ ਦੇ ਨਾਲ ਜਾ ਕੇ ਉਹਦਾ ਬਾਰਡਰ ਖੁੱਲ੍ਹਦਾ ਤੇ ਅਫਗਾਨਿਸਤਾਨ 'ਚ ਤਾਂ ਇੰਡੀਆ ਨੇ ਪਹਿਲਾਂ ਵੀ ਆਪਣੀ ਪ੍ਰੈਜ਼ੈਂਸ ਰੱਖੀ, ਪਾਕਿਸਤਾਨ ਦੇ ਅਗੇਂਸਟ ਵੀ ਉਹਨਾਂ ਨੂੰ ਖੜਾ ਕੀਤਾ, ਔਰ ਜਿਹੜਾ ਹੁਣ ਦੇ ਜਿਹੜੇ ਤਾਲਿਬਾਨ ਨੇ ਉਹਨਾਂ ਦੇ ਨਾਲ ਤਾਂ ਚੰਗੀ ਗੰਢ ਧੁੱਪ ਹੈ। ਔਰ ਈਵਨ ਭਾਰਤ ਦਾ ਤਾਂ ਮਿਨਿਸਟਰ ਬੈਠਾ ਅਫਗਾਨਿਸਤਾਨ 'ਚ, ਕਿਉਂਕਿ
ਜਦੋਂ ਈਰਾਨ ਦੇ ਉੱਤੇ ਸੈਂਕਸ਼ਨਸ ਲੱਗੀਆਂ ਪਹਿਲੀ ਟਰਮ ਵੇਲੇ ਵੀ ਇਹਦੇ ਟਰੰਪ ਦੇ, ਇੰਡੀਆ ਨੇ ਵੀਵਰ ਲੈ ਲਿਆ ਕਿ ਵੀ ਅਸੀਂ, ਕਿਉਂਕਿ ਉਦੋਂ ਅਜੇ ਅਮਰੀਕੀ ਫੌਜ ਅਫਗਾਨਿਸਤਾਨ 'ਚ ਫਸੀ ਹੋਈ ਸੀ, ਨੈਟੋ ਦੀ ਵੀ ਦੂਜੀ, ਔਰ ਅਮਰੀਕੀ ਫੌਜ ਨੂੰ ਵੀ ਔਰ ਨੈਟੋ ਫੌਜ ਨੂੰ ਵੀ ਸਪਲਾਈ ਲਾਈਨ ਚਾਹੀਦੀ ਸੀ। ਸੋ ਉਹਨਾਂ ਨੇ ਈਰਾਨ ਦੇ ਖਿਲਾਫ ਸੈਂਕਸ਼ਨਸ ਦੇ ਵਿੱਚ ਭਾਰਤ ਨੂੰ ਜਿਹੜਾ ਹੈ ਉਹ ਵੇਵਰ ਦੇ ਦਿੱਤਾ ਕਿ ਵੀ ਤੁਸੀਂ ਚਾਬਹਾਰ ਦਾ ਫਲਾਣਾ ਟਰਮੀਨਲ ਡਿਵੈਲਪ ਕਰੋ, ਜੋ ਈਰਾਨ ਦੇ ਨਾਲ ਇਹਨਾਂ ਦੀ ਡੀਲ ਹੋਈ, ਔਰ ਸਮਾਨ ਈਰਾਨ ਜਾਏਗਾ ਉੱਥੋਂ ਅਫਗਾਨਿਸਤਾਨ। ਔਰ ਉਹ ਤਾਂ ਇੰਨਾ ਕੀ ਵੇਵਰ ਸੀ ਕਿਉਂਕਿ ਅਮਰੀਕਾ ਇਹ ਚਾਹੁੰਦਾ ਸੀ ਕਿ ਪਾਕਿਸਤਾਨ ਤੋਂ ਇਲਾਵਾ ਵੀ, ਕਿਉਂਕਿ ਪਾਕਿਸਤਾਨ ਦੇ ਨਾਲ ਲਵ ਹੇਟ ਰਿਲੇਸ਼ਨਸ਼ਿਪ ਚੱਲ ਰਹੀ ਸੀ। 2 ਵਾਰ ਐਸਾ ਵੀ ਹੋਇਆ ਕਿ ਵੀ ਜਦੋਂ ਪਾਕਿਸਤਾਨ ਜਿਹੜੀ ਟੈਰੀਟਰੀ ਦੇ ਅੰਦਰ ਆ ਕੇ ਡਰੋਨਸ ਨੇ ਅਟੈਕ ਕੀਤਾ, ਬੇਗੁਨਾਹ ਮਾਰੇ ਗਏ, ਔਰ ਈਵਨ ਲੈਂਡ ਰਾਊਟ ਵੀ ਪਾਕਿਸਤਾਨ ਨੇ ਬੰਦ ਕੀਤਾ, ਚਮਨ ਰਾਹੀਂ ਜਾਂ ਦੂਜਾ। ਸੋ ਅਮਰੀਕਾ ਵੀ ਚਾਹੁੰਦਾ ਸੀ ਕਿ ਵੀ ਅਲਟਰਨੇਟ ਪਾਕਿਸਤਾਨ 'ਤੇ ਪ੍ਰੈਸ਼ਰ ਰਹਿਣ ਲਈ ਇਹ ਚਾਬਹਾਰ ਪੋਰਟ ਵਾਲਾ ਰਾਊਟ ਰਹੇ ਤਾਂ ਕਿ ਅਫਗਾਨਿਸਤਾਨ ਦੀ ਸਪਲਾਈ ਲਾਈਨ ਵੀ ਰਹੇ। ਲੇਕਿਨ ਇੰਡੀਆ ਇਹਨੂੰ ਹੋਰ ਐਂਗਲ ਨਾਲ ਦੇਖ ਰਿਹਾ ਸੀ। ਉਹਨਾਂ ਨੂੰ ਇਹ ਸੀ ਵੀ ਚਲੋ ਈਰਾਨ ਦੇ ਰਾਹੀਂ ਇਹ ਅਫਗਾਨਿਸਤਾਨ ਅਤੇ ਸੈਂਟਰਲ ਏਸ਼ੀਆ ਰਾਊਟ। ਹੁਣ ਜਦੋਂ ਕਿ ਦੁਬਾਰਾ ਟਰੰਪ ਆਇਆ, ਹੁਣ ਤਾਂ ਅਮਰੀਕਾ ਦੀ ਕੋਈ ਨੈਸੈਸਿਟੀ ਨਹੀਂ ਹੈ। ਹੁਣ ਤਾਂ ਰਾਦਰ ਉਹਨੇ ਆਪਣੀ ਪਹਿਲੀ ਸਪੀਚ ਜਾਂ ਦੂਜੇ 'ਚ ਵੀ ਉਹਨਾਂ ਨੂੰ ਕਿਹਾ ਕਿ ਜੀ ਸਾਡੇ ਇੰਨੇ ਬਿਲੀਅਨ ਦੇ ਹਥਿਆਰ ਜਿਹੜੇ ਨੇ ਉਹ ਅਫਗਾਨਿਸਤਾਨ 'ਚ ਰਹਿ ਗਏ, ਔਰ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਫੇਲਰ ਹੈ, ਅਸੀਂ ਉਹ ਉੱਥੋਂ ਕੱਢਣੇ ਨੇ ਔਰ ਉਹਨਾਂ ਤੋਂ ਲੈਣੇ ਨੇ। ਸੋ ਜ਼ਾਹਿਰ ਹੈ ਕਿ ਵੀ ਅਮਰੀਕਾ ਦਾ ਪਹਿਲਾ ਪਾਰਟ ਕੋਈ ਪ੍ਰੋ ਇਹ ਤਾਲਿਬਾਨ ਨਹੀਂ ਹੈ ਜੀ। ਇੰਡੀਆ ਕਿਉਂਕਿ ਤਾਲਿਬਾਨ ਦੇ ਨਾਲ ਵੀ ਸਾਂਢ ਗਾਂਢ ਹੈ, ਔਰ ਉਹ ਤਾਂ ਉਸ ਚਾਬਹਾਰ ਪੋਰਟ ਜਿਹਦਾ ਉਹ ਟਰਮੀਨਲ ਡਿਵੈਲਪ ਹੋ ਗਿਆ ਔਰ ਉਹਦੀ ਸਪਲਾਈ ਲਾਈਨ ਵੀ ਸ਼ੁਰੂ ਹੋਈ। ਇੰਡੀਆ ਤਾਂ ਡ੍ਰੀਮ ਕਰ ਰਿਹਾ ਸੀ ਕਿ ਉਹਨੇ ਉਹਦੇ ਰਾਹੀਂ ਸੈਂਟਰਲ ਏਸ਼ੀਆ ਤੱਕ ਜਾਣਾ। ਔਰ ਅੱਜ ਜਿਹੜਾ ਐਗਜ਼ੈਕਟਿਵ ਆਰਡਰ ਉਹਨੇ ਸਾਈਨ ਕੀਤਾ ਹੈ, ਔਰ ਮੈਂ ਇਹਨਾਂ ਦੀ ਹੀ ਮੇਨ ਜਿਹੜੀ ਹੈ ਦਾ ਹਿੰਦੂ ਨੇ ਟਾਈਟਲ ਦਿੱਤਾ ਹੈ, ਸੈਂਟਰ ਸਾਇਲੈਂਟ ਔਨ ਟਰੰਪ ਆਰਡਰ ਕੈਂਸਲਿੰਗ ਚਾਬਹਾਰ ਪੋਰਟ ਵੇਵਰ। ਕਿ ਜਿਹੜਾ ਚਾਬਹਾਰ ਬੰਦਰਗਾਹ ਦੇ ਮਾਮਲੇ 'ਚ ਵੇਵਰ ਦਿੱਤਾ ਸੀ ਇੰਡੀਆ ਨੂੰ, ਉਹ ਅੱਜ ਖਤਮ ਕਰਤਾ ਟਰੰਪ ਨੇ। ਔਰ ਮੋਦੀ ਐਂਡ ਕੰਪਨੀ ਉਹ ਬਰਫ਼ 'ਚ ਲੱਗੇ ਹੋਏ ਨੇ, ਉਹ ਬੋਲ ਨਹੀਂ ਰਹੇ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਡਿਕਲਾਈਨਸ ਕਮੈਂਟ। ਉਹਨਾਂ ਨੇ ਕਿਹਾ ਜੀ ਅਜੇ ਅਸੀਂ ਸਟੱਡੀ ਕਰਾਂਗੇ ਔਰ ਫਿਰ ਲੌਬੀ ਕਰਾਂਗੇ, ਟਰੰਪ ਨੂੰ ਕਵਾਂਗੇ ਵੀ ਇਹਨੂੰ ਰੀਕਨਸੀਡਰ ਕਰੇ। ਔਰ ਇਹ ਪ੍ਰਾਈਮ ਮਿਨਿਸਟਰ ਦੀ ਹੁਣ ਨੈਕਸਟ ਥਰਸਡੇ ਤਾਂ ਉਹਦੀ ਵਿਜ਼ਿਟ ਹੈ ਮੋਦੀ ਦੀ। ਹੁਣ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੇ ਇਹ ਹੈ ਕਿ ਵੀ ਅੱਜ ਉਹਨੇ ਜਿਹੜਾ ਆਰਡਰ ਸਾਈਨ ਕੀਤਾ ਉਹਦਾ ਟਾਈਟਲ ਹੈ ਨੈਸ਼ਨਲ ਸਿਕਿਉਰਿਟੀ ਪ੍ਰੈਜ਼ੀਡੈਂਸ਼ੀਅਲ ਮੈਮੋਰੈਂਡਮ। ਔਰ ਇਸ ਨੂੰ ਕਿਹਾ ਗਿਆ ਮੈਕਸਿਮਮ ਇਕਨੋਮਿਕ ਪ੍ਰੈਸ਼ਰ ਈਰਾਨ 'ਤੇ ਰੱਖਣ ਦੇ ਲਈ ਉਹਨੇ ਆਥੋਰਾਈਜ਼ ਕੀਤਾ ਹੈ ਟਰੰਪ ਨੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਔਰ ਟ੍ਰੇਜਰੀ ਸੈਕਟਰੀ ਸਕਾਟ ਬੇਸੈਂਟ ਨੂੰ ਕਿ ਕੱਟ ਆਫ ਈਰਾਨਸ ਰੀਕੋਰਸ ਟੂ ਆਲ ਫੰਡਸ ਇਨਕਲੂਡਿੰਗ ਥਰੂ ਆਇਲ ਐਕਸਪੋਰਟਸ, ਪੋਰਟਸ ਐਂਡ ਐਨਸਿਲਰੀ ਬਿਜ਼ਨਸ, ਕਿ ਉਹਨੂੰ ਕੋਈ ਵੀ ਕਿਸੇ ਪਾਸਿਓਂ ਸਪੋਰਟ ਨਹੀਂ ਹੋਣੀ ਚਾਹੀਦੀ। ਫਿਰ ਉਹਨਾਂ ਨੇ ਆਪਣੀ ਵੀ ਇੰਸਟਰਕਸ਼ਨ ਦਿੱਤੀ ਕਿ ਜੇ ਮੈਨੂੰ ਕੁਛ ਹੁੰਦਾ ਤੇ ਈਰਾਨ ਦੀ ਹੋਂਦ ਮਿਟਾ ਦਿੱਤੀ ਜਾਏ, ਜੇ ਇਨਵੈਸਟੀਗੇਸ਼ਨ 'ਚ ਉਹਦੀ ਜ਼ਿੰਮੇਵਾਰੀ ਨਿਕਲਦੀ ਹੈ। ਔਰ ਉਹਨਾਂ ਨੇ ਕਿਹਾ ਵੀ ਸਿਰਫ ਇਹ ਸੈਕਟਰੀ ਆਫ ਸਟੇਟ ਦੇ ਕੋਲ ਪਾਵਰ ਹੈ ਕਿ ਉਹ ਮੋਡੀਫਾਈ ਕਰ ਸਕਦਾ ਕੋਈ ਵੀ ਇਸ 'ਚੋਂ ਫਾਈਨੈਂਸ਼ੀਅਲ ਰਿਲੀਫ ਜਾਂ ਇਕਨੋਮਿਕ ਔਰ ਦੂਜਾ। ਔਰ ਇੰਡੀਆ ਨੇ ਉੱਥੇ ਜਿਹੜੀ ਸ਼ਹੀਦ ਬਹਿਸ਼ਤੀ ਟਰਮੀਨਲ ਇਹ ਡਿਵੈਲਪ ਕੀਤਾ ਹੈ, ਜਿਹੜਾ ਕਿ ਉਹਨਾਂ ਨੇ 2016 ਦੇ ਵਿੱਚ ਟ੍ਰਾਈਲੇਟਰ ਐਗਰੀਮੈਂਟ ਹੋਇਆ ਸੀ ਈਰਾਨ, ਅਫਗਾਨਿਸਤਾਨ ਔਰ ਇੰਡੀਆ ਦਾ। ਉਸ ਐਗਰੀਮੈਂਟ ਔਰ ਉਹਦੀ ਐਕਸੈਪਸ਼ਨ ਜਿਹੜੀ ਹੈ ਉਹ ਅਮਰੀਕਾ ਨੇ ਦਿੱਤੀ ਸੀ। ਔਰ ਫਿਰ ਉਹਨਾਂ ਨੇ ਕਿਹਾ ਕਿ ਹੁਣ ਟ੍ਰੇਜਰੀ ਸੈਕਟਰੀ ਅੱਗੋਂ ਵੀ ਇਹ ਸਾਰੇ ਨੂੰ ਮੋਨੀਟਰ ਕਰੇਗਾ। ਔਰ ਇਹ ਬਹੁਤ ਵੱਡਾ ਝਟਕਾ ਹੈ, ਛੋਟੀ ਗੱਲ ਨਹੀਂ ਹੈ, ਬਹੁਤ ਜ਼ਿਆਦਾ ਇਨਵੈਸਟਮੈਂਟ ਹੈ ਇੰਡੀਆ ਦੀ। ਇਨਵੈਸਟਮੈਂਟ ਨਾਲੋਂ ਵੀ ਜਿਹੜਾ ਉਹਨਾਂ ਦਾ ਇਹ ਡਰੀਮ ਕਿ ਵੀ ਅਸੀਂ ਉਹਨੂੰ ਅੱਗੇ ਸੈਂਟਰਲ ਏਸ਼ੀਆ ਤੱਕ ਲੈ ਕੇ ਜਾਣਾ, ਇਹ ਉਹਨਾਂ ਨੇ ਉਡਾ ਦਿੱਤਾ। ਔਰ ਇਹ ਆਲਰੇਡੀ ਜਿਹੜਾ ਉਹਨਾਂ ਨੇ ਦਿੱਲੀ ਨੇ ਕਿਹਾ ਜੀ ਅਸੀਂ ਇਸ ਦੇ ਉੱਤੇ ਸਟੱਡੀ ਕਰਾਂਗੇ। ਔਰ ਇਹ ਸਾਰੇ ਦੇ ਚਾਬਹਾਰ ਨੂੰ ਐਕਸਪੈਂਡ ਕਰਨਾ ਚਾਹੁੰਦੇ ਸੀ। ਜਿਹੜਾ ਵੇਵਰ ਸੀ ਉਹਦੇ ਤੋਂ ਇੰਡੀਆ ਇਹ ਸਮਝਦਾ ਸੀ ਕਿ ਵੀ ਅਸੀਂ ਅਫਗਾਨਿਸਤਾਨ ਦੀ ਈਸਟਰਨ ਬਾਰਡਰ ਪੋਰਟ ਤੋਂ ਅੱਗੇ ਜਿਹੜਾ ਇਸ ਨੂੰ ਲੈ ਕੇ ਜਾਵਾਂਗੇ। ਔਰ 2021 'ਚ ਤਾਲਿਬਾਨ ਨੇ ਟੇਕ ਓਵਰ ਕੀਤਾ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਸ ਵੇਵਰ ਨੂੰ ਜਾਰੀ ਰੱਖਿਆ ਜਿਹੜਾ ਕਿ ਇਸ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਦਿੱਤਾ ਸੀ, ਔਰ ਉਹਨਾਂ ਨੇ ਇਨਫਰਾਸਟਰਕਚਰ ਬਿਲਡ ਕੀਤਾ। ਫਿਰ ਮਈ 2024 ਦੇ ਵਿੱਚ ਸ਼ਿਪਿੰਗ ਮਿਨਿਸਟਰ ਸਰਬੰਦਾ ਸਨੋਵਾਲ ਉਹਨੇ 10 ਸਾਲਾ ਜਿਹੜਾ ਕੰਟਰੈਕਟ ਸਾਈਨ ਕੀਤਾ
ਚਾਬਹਾਰ ਟਰਮੀਨਲ ਦੇ ਨਾਲ ਕਿ ਉਸ ਚੋਂ ਇੰਡੀਆ ਵੁੱਡ ਕਨੈਕਟ ਇਟ ਟੂ ਦਾ ਇੰਟਰਨੈਸ਼ਨਲ ਨਾਰਥ ਸਾਊਥ ਟ੍ਰੇਡ ਕੋਰੀਡੋਰ and use it for trade with Russia and Central Asia. The US issued a stiff warning reminding India that the waiver had a limited purpose. ਹੁਣ ਉਹ ਉਸ ਚਾਬਹਾਰ ਤੋਂ ਅੱਗੇ ਜਿਹੜਾ ਇੰਟਰਨੈਸ਼ਨਲ ਨਾਰਥ ਸਾਊਥ ਟ੍ਰੇਡ ਕੋਰੀਡੋਰ ਬਣਾ ਕੇ ਰਸ਼ੀਆ ਤੇ ਸੈਂਟਰਲ ਏਸ਼ੀਆ ਨਾਲ ਟ੍ਰੇਡ ਉਹ ਤਾਂ ਬਣ ਗਿਆ, ਬਿਲਟ ਹੋ ਗਿਆ, ਵਾਰਨਿੰਗ ਦੇ ਕੇ ਰੋਕ ਦਿੱਤਾ। ਔਰ ਅੱਜ ਟਰੰਪ ਨੇ ਜਿਹੜਾ ਉਹ ਆਰਡਰ ਕਰਕੇ ਜਿਹੜਾ ਉਸ ਨੂੰ ਖਤਮ ਕਰਤਾ, ਕਿਉਂਕਿ ਅਜੇ ਪਿਛਲੇ ਮਹੀਨੇ ਹੀ ਜਿਹੜਾ ਫੋਰਨ ਸੈਕਟਰੀ ਵਿਕਰਮ ਮਿਸ਼ਰੀ ਹੈ ਉਹਨੇ ਚਾਬਹਾਰ ਪੋਰਟ ਨੂੰ ਜਿਹੜਾ ਤਾਲਿਬਾਨ ਦੇ ਐਕਟਿੰਗ ਫੋਰਨ ਮਿਨਿਸਟਰ ਆਮੀਰ ਖਾਨ ਮੁਤੱਕੀ ਉਹਦੇ ਨਾਲ ਗੱਲਬਾਤ ਕੀਤੀ ਸੀ ਕਿ ਇਹਨੂੰ ਅਸੀਂ ਅੱਗੇ ਕਿਵੇਂ ਲੈ ਕੇ ਜਾਣਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਆਉਣ ਤੋਂ ਪਹਿਲਾਂ ਮੋਦੀ ਨੂੰ ਜੋ ਮੈਸੇਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਦਿੱਤੇ ਨੇ, ਬਿਲਕੁਲ ਹੁਣ ਇਹ ਗੱਲਬਾਤ ਪਤਾ ਨਹੀਂ ਕਿਸ ਇਸ਼ੂ ਤੇ ਹੋਏਗੀ ਲੈ ਦੇ ਕੇ। ਹਾਲਾਂ ਖੁਸ਼ਗਵਾਰ ਮਾਹੌਲ ਤਾਂ ਨਹੀਂ ਹੈ। ਜੇ ਗੈਰਤਮੰਦ ਹੋਏ ਇੰਡੀਆ ਕਿਸੇ ਤਰ੍ਹਾਂ ਵੀ, ਹੁਣ ਇੱਕ ਪਾਸੇ ਚਾਈਨਾ ਹੈ ਜਿਹਨੂੰ ਪ੍ਰੈਜ਼ੀਡੈਂਟ ਟਰੰਪ ਓਥ ਟੇਕਿੰਗ ਤੇ ਸੱਦਦੇ ਨੇ, ਉਹ ਇਨਕਾਰ ਕਰ ਦਿੰਦਾ ਵੀ ਨਹੀਂ, ਆਪਣੇ ਨੰਬਰ 2 ਨੂੰ ਭੇਜਦਾ। ਔਰ ਫਿਰ ਜਦੋਂ ਟੈਰਿਫ ਪਹਿਲਾਂ ਕੈਨੇਡਾ ਮੈਕਸੀਕੋ ਤੇ ਲਾਇਆ, ਫਿਰ 24 ਘੰਟੇ ਦੇ ਵਿੱਚ 30 ਦਿਨਾਂ ਲਈ ਸਸਪੈਂਡ ਕਰਤਾ। ਚਾਈਨਾ ਦੇ ਉੱਤੇ ਲਾ ਕੇ ਜਿਹੜਾ ਉਹ 10% 15%। ਫਿਰ ਅਗਲੇ ਦਿਨ ਟਰੰਪ ਨੇ ਕਾਲ ਕੀਤੀ ਉਹਨੂੰ ਸੀ ਵੀ ਉਹਨੇ ਫੋਨ ਹੀ ਲੈਣ ਤੋਂ ਨਾ ਕਰ ਦਿੱਤਾ। ਇਹ ਜਦੋਂ ਤੁਸੀਂ ਗੈਰਤਮੰਦ, ਔਰ ਇਵੇਂ ਹੀ ਅਸੀਂ ਈਵਨ ਕੋਲੰਬੀਆ ਦਾ ਜ਼ਿਕਰ ਕੀਤਾ ਹੈ, ਉਹਨਾਂ ਨੇ ਮਿਲਟਰੀ ਪਲੇਨ ਉਤਰਨ ਨਹੀਂ ਦਿੱਤਾ ਅਮਰੀਕਾ ਦਾ। ਦੂਜਾ ਹੁਣ ਜੇ ਤਾਂ ਕੋਈ ਮਾੜੀ ਮੋਟੀ ਗੈਰਤ ਇਹਨਾਂ ਦੇ ਵਿੱਚ ਹੋਏ, ਜਿਹੜੀ ਹੈ ਨਹੀਂ ਹੈ, ਤਾਂ ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ, ਇਹੀ ਕਰੈਕਟਰ ਹੈ। ਤੇ ਮੋਦੀ ਆਪਣੀ ਵਿਜ਼ਿਟ ਕੈਂਸਲ ਕਰੇ, ਉਹ ਕਹੇ ਜੀ ਇਹ ਸਾਡੇ ਮੁਲਕ ਦੇ ਵਾਸੀਆਂ ਨੂੰ ਕਿਵੇਂ ਚੇਂਜ ਦੂਜੇ 'ਚ ਕਰਕੇ ਅਪਮਾਨਿਤ ਕੀਤਾ। ਮੇਰਾ ਮੁਲਕ ਦੇ ਲੋਕ ਜਿਹੜੇ ਨੇ ਦੁਖੀ ਨੇ, ਔਰ ਇਹ ਚਾਬਹਾਰ ਪੋਰਟ ਤੇ ਅਸੀਂ ਇੰਨੇ 100 ਮਿਲੀਅਨ ਖੜਾ ਕੀਤਾ। ਸਾਡਾ ਤਾਂ ਸੀ ਕਿ ਵੀ ਅਸੀਂ ਪਾਕਿਸਤਾਨ ਨੂੰ ਬਾਈਪਾਸ ਕਰਕੇ ਸੈਂਟਰਲ ਏਸ਼ੀਆ ਤੇ ਰਸ਼ੀਆ ਨਾਲ ਟ੍ਰੇਡ ਕਰਨੀ ਹੈ, ਤੇ ਐਨ ਆਉਣ ਤੋਂ ਪਹਿਲੇ ਜਿਹੜਾ ਇਹ ਐਗਜ਼ੈਕਟਿਵ ਆਰਡਰ ਕਰਨਾ ਇਹ ਸਾਡੀ ਤੋਹੀਨ ਹੈ। ਅਸੀਂ ਹੁਣ ਜਿਹੜਾ ਉਹ ਆਪਣੀਆਂ ਟਰਮਸ ਦੇ ਉੱਤੇ ਜਦੋਂ ਚਾਹਾਂਗੇ ਉਦੋਂ ਗੱਲਬਾਤ ਕਰਾਂਗੇ, ਪਰ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਵੀ ਇਹਨਾਂ ਤਿਲਾਂ 'ਚ ਤੇਲ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।